ਲਓ ਜੀ ਅੱਜ ਪਿੰਡ ਆਇਆ ਸਾ ਜੀ ਬਾਂਦਰ ਜਾ ਕੇ ਆਉਣ ਦਾ ਬਾਰਿਸ਼ ਦਾ ਮੌਸਮ ਬਣਿਆ ਹੈ, ਬੱਦਲ ਬੜਾ ਹੋਇਆ ਹੈ। ਕੈਮਰਾ ਮੈਂ ਤੁਹਾਨੂੰ ਦਿਖਾਏਗਾ ਮੇਰਾ ਤੇ ਬੱਦਲ ਖੁੱਲਿਆ ਪਿਆ, ਛਿੱਟਾਂ ਵੀ ਪੈ ਰਹੀਆਂ ਤੇ ਮੈਂ ਉਸ ਕੁਦਰਤ ਤੋਂ ਹੈਰਾਨ ਹਾਂ ਵੀ ਅੱਲਾਹ ਤਾਲਾ ਨੇ ਜਿਸ ਤਰ੍ਹਾਂ ਕਿਸੇ ਦੀ ਰੋਜ਼ੀ ਲਿਖੀ ਹੈ ਨਾ, ਜਾ ਕੇ ਫਿਰ ਇਹਨੂੰ ਮੰਗਣਾ ਨਹੀਂ ਕਹਿੰਦੇ। ਇੱਕ ਕਸਬ ਹੁੰਦਾ ਹੈ, ਇੱਕ ਜਨਮ ਤੋਂ ਪਿੰਡ ਜਾ ਕੇ ਤਮਾਸ਼ਾ ਕਰਕੇ ਕਰਤਵ ਕਰਕੇ ਬਾਂਦਰ ਰੋਜ਼ੀ ਕਮਾ ਕੇ ਇਹਦੇ ਸਦਕੇ ਇਹ ਬਾਂਦਰ ਰੋਜ਼ੀ ਕਮਾ ਕੇ ਦੇ ਰਿਹਾ ਇਸ ਬੰਦੇ ਨੂੰ ਤੇ ਇਹਦੀ ਸੇਵਾ ਵੀ ਕਰਦਾ। ਇਹ ਵਾਸ਼ ਬਣਾਇਆ ਨਾ ਆਪਣੇ ਨੇ। ਮੈਂ ਇਹਦੇ ਨਾਲ ਗੱਲ ਕਰਨਾ ਚਾਹਾਂਗਾ ਵੀ ਤੁਸੀਂ ਤੁਹਾਡਾ ਧੰਦਾ ਕਿੱਥੋਂ ਤੋਂ ਸ਼ੁਰੂ ਹੋਇਆ ਹੈ। ਜੱਦੀ ਪੁੱਛਦੀ ਹੈਗਾ ਕਿ ਨਵੇਂ ਬੰਦੇ ਹੁਣ ਤੁਸੀਂ ਸ਼ੁਰੂ ਕੀਤਾ। ਮੈਂ ਇਹਨਾਂ ਤੋਂ ਰੋਜ਼ੀ ਕਿੰਨੀ ਕਮਾ ਲੈਂਦਾ ਰੋਜ਼ ਦੇ। ਸਲਾਮ ਵਾਲੇਕੁਮ ਜੀ, ਕੀ ਹਾਲ ਜੀ? ਕੀ ਨਾਂ ਤੁਹਾਡਾ? ਨਾਮ ਮੇਰੇ ਅਸਲਮ। ਅਸਲਮ, ਕਿੱਥੇ ਰਹਿੰਦੇ ਹੋ? ਅਸੀਂ ਇੱਥੇ ਰਹਿੰਦੇ ਹਾਂ। ਖਾਸੀ ਵਿੱਚ ਹੀ? ਜੀ ਜੀ ਮੈਨੂੰ ਜਾਣਦੇ ਤੁਸੀਂ? ਜੀ ਜਾਣਦੇ ਹਾਂ, ਅਸੀਂ ਤੈਨੂੰ ਵੀ ਜਾਣਦੇ ਹਾਂ, ਬਾਬੇ ਰਜ਼ਾਕ ਨੂੰ ਵੀ ਜਾਣਦੇ ਹਾਂ। ਬਾਬਾ ਰਜ਼ਾਕ ਆਪਣਾ ਸਾਰਾ ਕੁੜੀ ਦਾ ਪੁੱਤਰ ਹੈ। ਹਾਂ ਅਸੀਂ ਇੱਥੇ ਰਹਿੰਦੇ ਹਾਂ। ਉਮਰ ਮੇਰੇ ਕੋਲ ਗੁਜ਼ਰ ਗਏ ਸਾਰੀ। ਇਹ ਇੱਕ ਸ਼ੌਕੇ ਤੌਰ ਨਿੱਕੇ ਨਿੱਕੇ ਬੱਚਿਆਂ ਲਈ ਰੋਜ਼ੀ ਕਮਾਉਣਾ। ਇਹਦੇ ਬਾਹਰ ਕਿੰਨੇ ਕੁ ਸਾਲ ਹੋ ਗਏ? ਵੱਡੇ ਵੀ ਇਹ ਕੰਮ ਕਰਦੇ ਜਾਂ ਤੂੰ ਇਕੱਲਾ ਹੀ ਕਰਦਾ? ਨਹੀਂ ਜੀ, ਮੈਂ ਇਕੱਲਾ ਕਰਨਾ, ਮੈਂ ਮੇਰੇ ਵੱਡੇ ਨਹੀਂ ਕਰਦੇ। ਮੇਰੇ ਵੱਡੇ ਨਹੀਂ ਕਰਦੇ, ਮੈਂ ਇਕੱਲਾ ਕਰਨਾ। ਬੱਚੇ ਦੀ ਰੋਜ਼ੀ ਕਮਾਉਣਾ। ਤੁਸੀਂ ਆਪਣਾ ਕਿਸ ਤਰ੍ਹਾਂ ਸਿਖਾਉਂਦੇ ਉਹਨਾਂ ਨੂੰ? ਜੀ ਬੱਚੇ ਸਕੂਲੇ ਜਾਂਦੇ ਨੇ, ਨਿੱਕੇ ਨਿੱਕੇ ਬੱਚੇ ਪੜ੍ਹਾਈਦੇ ਨੇ, ਹਾਂ, ਇਹਨਾਂ ਨੂੰ ਸਿਖਾਈਦਾ। ਮੇਰੇ ਕੰਮ ਮਿਹਨਤ ਬੋਲਦੀ ਹੈ, ਇਹਨਾਂ ਨੂੰ ਵੀ ਸਿਖਾਈਦਾ। ਤੇਰੇ ਮੂਹੇ ਤੇ ਆਣਾ, ਜਦੋਂ ਤੇਰੇ ਬੱਚਿਆਂ ਨੂੰ ਤਮਾਸ਼ਾ ਦਿਖਾਣਾ, ਤੈਨੂੰ ਤਮਾਸ਼ਾ ਦਿਖਾਣਾ, ਤੂੰ 150 ਸਾਨੂੰ ਬੱਚਿਆਂ ਲਈ ਦੇ ਦੇਣਾ। ਨਹੀਂ ਉਹ ਗੱਲ ਤਾਂ ਠੀਕ ਹੈ। ਮੈਂ ਕਹਿੰਦਾ ਵੀ ਸਿਖਾਉਂਦੇ ਕਿਸ ਤਰ੍ਹਾਂ? ਸੋਟੀ ਨਾਲ ਮਾਰ ਕੇ ਸਿਖਾਉਂਦੇ, ਪਿਆਰ ਨਾਲ ਸਿਖਾਉਂਦੇ? ਸੋਟੀ ਨਾਲ ਪਿਆਰ ਨਾਲ ਸਿੱਖੋ ਜਾਣਾ। ਨਹੀਂ, ਪਿਆਰ ਨਾਲ ਹੀ ਸਿੱਖਦਾ। ਕਿਉਂਕਿ ਮੈਂ ਸੁਣ ਲਈ ਗੱਲ ਨਾ, ਅਸੀਂ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਬੱਚੇ ਨੂੰ ਮਾਰਨ ਤੋਂ ਮਨਾ ਕੀਤਾ। ਬੱਚੇ ਨੂੰ ਮਾਰਨਾ ਨਹੀਂ, ਬੱਚਾ ਉਹਨਾਂ 'ਚ ਡਰਦਾ ਪੜ੍ਹਦਾ ਨਹੀਂ ਕਿ ਉਹਨਾਂ ਨੂੰ ਮਾਰ ਦਾ ਡਰ ਨਾ ਹੋਵੇ। ਇਸ ਤਰ੍ਹਾਂ ਹੀ ਜਾਨਵਰ ਦਾ ਹਾਲ ਹੈ। ਇਹਨੂੰ ਮਾਰ ਦਾ ਡਰ ਹੁੰਦਾ ਤਾਂ ਫਿਰ ਸਿੱਖਦਾ ਹੈ। ਪਿਆਰ ਨਾਲ ਸਿਖਾਓ ਕਿਤੇ ਨਹੀਂ ਸਿੱਖੇਗਾ। ਤੂੰ ਐਵੇਂ ਅਸਲਮ ਪਿਆਰ ਨਾਲ ਨਹੀਂ ਸਿੱਖਦਾ ਹੈ। ਨਹੀਂ ਸਿੱਖਦਾ, ਪਿਆਰ ਨਾਲ ਥੋੜ੍ਹਾ ਚਲਾਈਏ ਤਾਂ ਫਿਰ ਸਿੱਖਦਾ। ਫਿਰ ਸਿੱਖਦਾ ਹੈ। ਹਰ ਬੰਦੇ ਦਾ ਕੰਮ ਇਹ ਹਾਲ ਹੈ, ਇਨਸਾਨ ਦਾ ਵੀ ਹਾਲ ਹੈ। ਸ਼ੌਕ ਨਾਲ ਬੰਦੇ ਬਹੁਤ ਘੱਟ ਪੜ੍ਹਦੇ ਨੇ, ਇਹਨਾਂ ਦੇ ਬੱਚਿਆਂ ਨੂੰ ਕੁਦਰਤੀ ਸ਼ੌਕ ਹੋਵੇ। ਇਹ ਇਸ ਬੰਦੇ ਨੇ ਇਹਨੂੰ ਸਿਖਾ ਕੇ ਇਹ ਕਿੰਨਾ ਦਾ ਲਿਆ ਸੀ ਬਾਂਦਰ ਤੋਂ? ਮੈਂ ਸਕੂਲ 12 ਦਾ। ਅੱਛਾ, ਇਹਨੂੰ ਕਹਿੰਦੇ 8,000 ਦਾ ਲਿਆ ਮੈਂ। 2-4 ਹਜ਼ਾਰ ਦਾ ਮੇਰਾ ਕਿਰਾਇਆ ਖਰਚਾ ਹੀ ਹੋ ਗਿਆ। ਅੱਛਾ, ਤੈਨੂੰ 12 ਦਾ ਹੱਥ ਬੈਠਾ। ਹਾਂ, ਅੱਛਾ, ਇਹ ਦੱਸ ਮੈਨੂੰ ਵੀ ਤੂੰ ਕਿੰਨੀ ਕੁ ਰੋਜ਼ ਦੀ ਕਮਾ ਲੈਣਾ ਇਸ ਤੋਂ? ਇਹ ਬਣ ਜਾਂਦੇ 500-600 ਬਣ ਕਿੰਨੇ ਜੀਏ ਖਾਣ ਵਾਲੇ? ਬੱਚੀਆਂ ਨੇ, ਹਾਂ, ਪੁੱਤੋਂ ਨੇ ਨਿਕਲ ਜਾ। ਅੱਛਾ, ਪੰਜਾਂ ਬੱਚੀਆਂ ਤੋਂ ਰੱਬ ਨੇ ਪੁੱਤਰ ਦਿੱਤਾ। ਵੱਡੀਆਂ ਬੱਚੀਆਂ ਨੇ? ਵੱਡੀਆਂ ਬੱਚੀਆਂ ਨੇ। ਅੱਛਾ, ਤੇ ਦਿਹਾੜੀ ਹੋਈ ਨਹੀਂ ਜਾਂਦੀ। ਕਿੰਨੇ ਤੁਸੀਂ ਜੀ ਇੱਥੇ ਬੈਠੇ ਹੋ? ਕਿੰਨੇ ਭਰਾ ਦੇ ਬੈਠੇ ਸਾਰੇ? ਕਿੰਨਾ ਟੱਬਰ ਬੈਠਾ ਇੱਥੇ? ਅਸੀਂ ਜੀ 3 ਟੱਬਰ ਬੈਠੇ ਆ। ਅੱਛਾ, ਇੱਕ ਬਾਈ ਦੀ ਔਲਾਦ ਕੋਈ ਨਹੀਂ, ਅੱਛਾ, ਨਾ ਉਹਦੀ ਜਨਾਨੀ ਹੈ, ਨਾ ਉਹਦੀ ਔਲਾਦ। ਉਹ ਵੀ ਤੇਰੇ ਕੋਲ ਰਹਿੰਦਾ? ਉਹ ਵੀ ਮੇਰੇ ਕੋਲ ਰਹਿੰਦਾ। ਉਹ ਵੀ ਆਪਣਾ ਤੇਰਾ ਹੀ ਆਪਣਾ ਇੱਥੋਂ ਕਮਾ ਕੇ ਫਿਰ ਖਾਂਦਾ ਜਾਂ ਕੋਈ ਬਾਹਰੋਂ ਲਾਇਆ? ਅਸੀਂ ਦਿੰਦੇ ਨੂੰ ਖਾਂਦਾ, ਉਹਦਾ ਪਕਾਉਣਾ ਦਾ ਕੋਈ ਨਹੀਂ। ਅੱਛਾ, ਅੱਛਾ, ਹਾਂ, ਚਲੋ ਅੱਲਾਹ ਤਾਲਾ ਤੁਹਾਡੀ ਕਮਾਈ ਜੋ ਲੰਗਰ ਇਹ ਸਾਨੂੰ ਮਿਲ ਜਾਂਦਾ ਉਹ ਅਸੀਂ ਬੱਚਿਆਂ ਨੂੰ ਖਵਾਈ ਰੱਖਦੇ ਹਾਂ। ਅੱਲਾਹ ਮਾਲਿਕ ਦਾ ਸ਼ੁਕਰ ਹੈ, ਵਕਤ ਨਹੀਂ ਬਦਾ ਪਿਆ ਖਵਾਈ ਜਾਂਦੇ। ਯਾਰ ਇਹ ਬੜੀ ਚੰਗੀ ਗੱਲ ਆ। ਲੇਕਿਨ ਕਿਸੇ ਦਾ ਜ਼ਰੀਆ ਮਾਸ਼ ਕੋਈ ਆ, ਕਿਸੇ ਦਾ ਕਈ ਕਮਾ ਕੇ ਆ, ਕਈ ਦਾ ਪੜ੍ਹ ਕੇ ਆਇਆ, ਕਈ ਨੌਕਰੀ ਕਰਕੇ, ਕਈ ਦਫ਼ਤਰ ਬਹਿ ਕੇ, ਕਈਆਂ ਦਾ ਬਾਜ਼ਾਰੀ, ਕਈਆਂ ਦਾ ਇਸ ਕਿਸਮ ਦਾ ਧੰਦਾ ਹੁੰਦਾ ਹੈ ਕਿ ਮੌਤ ਦਾ ਸਵਾਲ ਹੁੰਦਾ ਜਿੱਥੇ ਬੰਦਾ ਕੰਮ ਕਰਦਾ ਹੈ ਤੇ ਫਿਰ ਪੈਸੇ ਮਿਲਦੇ ਨੇ। ਇਸ ਬੰਦੇ ਨੇ ਪਿੰਡੋਂ ਪਿੰਡ ਫਿਰਨਾ ਕਿ ਮੰਗਣਾ ਨਹੀਂ ਗਾ, ਕਿਤੇ ਤਮਾਸ਼ਾ ਕਰਨਾ ਇਹਨੇ। ਤਮਾਸ਼ਾ ਕਰਨ ਤੋਂ ਬਾਅਦ ਕਰਤਬ ਵਿਖਾਉਣੇ ਨੇ, ਨਿਆਣੇ ਇਕੱਠੇ ਕਰ ਲੈਣੇ, ਪਿੰਡ 'ਚ ਇਕੱਠੇ ਕਰ ਲੈਣੇ, ਫਿਰ ਬੱਚਿਆਂ ਨੂੰ ਘਰੋਂ ਘਰੀ। ਅਸੀਂ ਵੀ ਨਿੱਕੇ ਹੁੰਦੇ ਰਹਿੰਦੇ ਨੇ ਤਮਾਸ਼ਾ। ਬੱਕਰਾ ਕਿਉਂ ਨਾਲ ਬੱਕਰਾ ਕਿਉਂ ਰੱਖਿਆ? ਤੁਸੀਂ ਬੱਕਰਾ ਨਾਲ ਪੈਸੇ ਕੋਈ ਨਹੀਂ।
ਦੇਖੋ ਜੀ ਉਹ ਇਹਦਾ ਬੱਕਰਾ ਇੱਕ ਜੋਧ ਹੈ ਇਸ ਤਮਾਸ਼ੇ ਦਾ। ਉਹ ਨਿੱਕੇ ਜਿਹੇ ਫਿਰ ਨਾ ਇੱਕ ਲਾਟੂਆਂ ਤੇ ਉਹਨੂੰ ਖੜਾ ਕਰਦੇ ਤਮਾਸ਼ਾ ਖਾਉਂਦੇ ਨੇ, 5-7 ਪੇਟੀਆਂ ਬਣਾ ਕੇ ਤੇ ਖੜਦਾ। ਬਸੇ ਬੱਚਿਆਂ ਦੀ ਰੋਜ਼ੀ ਮਸਲੇ ਪੂਰੀ ਕਰਨਾ ਸ਼ਾਮ ਦੀ ਇਹਨਾਂ ਦੇ ਪੈਸੇ ਦੱਸਣ ਜਾਂ ਇਹਦੇ ਪੈਸਿਆਂ ਦੀ ਰੋਟੀ ਪੂਰੀ ਨਹੀਂ ਹੁੰਦੀ ਬਿਲਕੁਲ। ਸ਼ਾਮ ਦੀ ਬੱਚਿਆਂ ਦਾ ਟੁੱਬਰ ਪੂਰਾ ਕਰਨਾ। ਦੀਆਂ ਨੂੰ ਕਲੀਆਂ ਦੀਆਂ ਕਿੱਥੇ ਭੇਜੀਏ, ਕਲੀਆਂ ਦੀਆਂ ਨਹੀਂ ਕੁਝ ਕਰ ਸਕਦੇ। ਸ਼ੂਕਰ ਬੜੀ ਹੁੰਦੀ ਹਾਂ ਚਲੋ ਖੈਰ ਤੂੰ ਨਾ ਬੱਚਿਆਂ ਜਵਾਨਾਂ ਨੇ ਅੱਲਾਹ ਕਲੀਆਂ ਤਾਲਾ ਤੇਰੇ ਅੱਲਾਹ ਤਾਲਾ ਦੀ ਕਮਾਈ ਬਰਕਤ ਪਾਵੇ। ਤੇਰਾ ਜ਼ਰੀਆ ਤੇ ਜਿਹੜਾ ਠੀਕ ਹੈ, ਤੇਰਾ ਹੁਣ ਮਿਸਾਲ ਕੋਈ ਨਹੀਂ ਸਮਝਦਾ। ਇਹ ਵੀ ਇਹਨੂੰ ਖੁਰਾਕ ਠੀਕ ਦੇ ਆ ਕੇ ਜਾਨਵਰ ਬੇਜ਼ਬਾਨ ਨਾ ਆਪੇ ਦੀ ਖਿਦਮਤ ਖਿਦਮਤ ਕਰਨਾ। ਕਰਾ ਕੇ ਤੈਨੂੰ ਰੋਜ਼ੀ ਕਮਾ ਕੇ ਦਿੰਦਾ। ਹਾਂ ਆਪੇ ਦੀ ਖਿਦਮਤ ਕਰਨਾ। ਇਹ ਤੈਨੂੰ ਵਸੀਲਾ ਬਣਾਇਆ ਅੱਲਾਹ ਤਾਲਾ ਨੇ। ਬਿਲਕੁਲ ਬਿਲਕੁਲ ਉਹ ਹੀ ਉਹ ਜਿਹੜਾ ਸਿਰ ਤੇ ਖਲੋਤਾ। ਬਸ ਉਹ ਹੀ ਹਾਂ ਤਮਾਸ਼ਾ ਕਰਕੇ ਸਾਨੂੰ ਖਾ ਸਕਦੇ। ਜੀ ਜੀ ਚਲੋ ਬਈ ਇਹ ਤਮਾਸ਼ਾ ਕਰਕੇ ਖਾ ਕੇ ਸਾਨੂੰ ਜੀ ਤੁਹਾਨੂੰ ਦਿਖਾਉਣਾ ਤਮਾਸ਼ਾ ਕਿ ਕੀ ਕਰਤੋ ਕਰਦਾ ਜਿਸ ਤਰ੍ਹਾਂ ਹੁੰਦੇ ਕਿ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਏਗਾ ਜੀ। ਸ਼ੁਰੂ ਕਰੋ ਜੀ। ਆਪ ਫੌਜੀ ਕਣੀਆਂ ਰੱਖੀਆਂ ਜਾਂ ਕਣੀਆਂ ਚੱਲ ਬੰਦ ਕਰ ਲੈ।